ਦੂਸਰੇ ਪਾਸੇ ਯੂਕੇ ਗਲਾਸਗੋ ਤੋਂ ਖਬਰ ਆ ਰਹੀ ਹੈ, ਉੱਥੇ ਗੁਰਦੁਆਰਾ ਸਾਹਿਬ ਵਿੱਚ ਇੰਡੀਅਨ ਦਾ ਕੌਂਸਲੇਟ ਜੋ ਹਾਈ ਕਮਿਸ਼ਨਰ ਹੈਗਾ ਯੂਕੇ ਦਾ, ਉਹ ਜਾ ਰਿਹਾ ਸੀ ਤੇ ਉਹਦਾ ਕਾਫੀ ਵਿਰੋਧ ਹੋਇਆ। ਜੀ ਜੀ। ਤੇ ਉਹ ਹੁਣ ਦੇਖੋ ਵੀ ਇੰਡੀਆ ਦਾ ਜਿਹੜਾ ਮੀਡੀਆ ਆ ਉਹਨੂੰ ਬੜਾ ਬਦਨਾਮ ਕਰ ਰਿਹਾ ਵੀ ਦੇਖੋ ਜੀ ਰੈਡੀਕਲ ਸਿੱਖ ਨੇ ਆਹ ਕਰਤਾ। ਇਹ ਸਾਰਾ ਕੁਝ ਅਮਰੀਕਾ 'ਚ ਵੀ ਵਾਪਰਿਆ, ਇਹ ਸਾਨੂੰ ਦੇਖਣਾ ਚਾਹੀਦਾ ਆ। ਰੀਸੈਂਟਲੀ ਤੁਸੀਂ ਖਬਰਾਂ ਸੁਣੀਆਂ ਹੋਣੀਆਂ, ਪੜ੍ਹੀਆਂ ਹੋਣੀਆਂ ਵੀ ਕਿਸ ਤਰ੍ਹਾਂ ਕਈ ਗੁਰੂ ਘਰਾਂ ਦੇ ਵਿੱਚ 2020 ਵਾਲਿਆਂ ਦੇ, ਖਾਲਿਸਤਾਨ ਵਾਲਿਆਂ ਦੇ ਝੰਡੇ ਵੀ ਲੱਗਦੇ ਆ। ਫਿਰ ਉਹੀ ਗੁਰੂ ਘਰਾਂ ਦੇ ਪ੍ਰਬੰਧਕ ਜਿਹੜੇ ਇੰਡੀਅਨ ਕੌਂਸਲੇਟ ਆ ਉਹਨਾਂ ਨੂੰ ਜੀ ਆਇਆਂ ਵੀ ਕਹਿੰਦੇ ਆ। ਸੋ ਇਦਾਂ ਦੇ ਸੈਮੀਨਾਰ ਕੀਤੇ ਜਾ ਰਹੇ ਆ ਵੀ ਹਿੰਦੂ ਸਿੱਖ ਏਕਤਾ, ਵੀ ਕਿੱਥੇ ਹਿੰਦੂ ਸਿੱਖ ਏਕਤਾ ਚੱਲ ਗਈ। ਜੇ ਕਿਸੇ ਨੇ ਹਿੰਦੂ ਸਿੱਖ ਏਕਤਾ ਦੇਖਣੀ ਆ ਤਾਂ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਤੇ ਦੇਖ ਲਿਆ ਕਰੋ ਵੀ ਉੱਥੇ ਹਿੰਦੂ ਸਿੱਖ ਮੁਸਲਮਾਨ ਏਕਤਾ ਕਿੰਨੀ ਆ। ਕੋਈ ਇਦਾਂ ਦੀ ਇਨਸੀਡੈਂਟ ਆਈ ਆ ਵੀ ਕਿਸੇ ਹਿੰਦੂ ਨੇ ਸਿੱਖ ਨੂੰ ਇੱਥੇ ਕੁਝ ਹਰਟ ਕਰਤਾ ਜਾਂ ਸਿੱਖ ਨੇ ਕਿਸੇ ਹਿੰਦੂ ਨੂੰ ਹਰਟ ਕਰਤਾ। ਟੋਟਲੀ ਸਿੱਖਾਂ ਨੂੰ ਪੂਰੀ ਦੁਨੀਆ 'ਚ ਬਦਨਾਮ ਕਰਨ ਦੀ ਕੋਸ਼ਿਸ਼ ਫੈਬਰੀਕੇਸ਼ਨ ਕੀਤੀ ਚੱਲ ਜਾ ਰਹੀ ਰਹੀ ਹੈ। ਹੈ ਇਸ ਟਾਈਮ, ਪੂਰੀ ਤੇ ਗੁਰੂ ਫੈਬਰੀਕੇਸ਼ਨ। ਘਰਾਂ ਦੇ ਵੀ ਉਹ ਜਿਹੜੇ ਪ੍ਰਬੰਧਕ ਆ, ਜੇ ਇਦਾਂ ਦੀਆਂ ਸੈਮੀਨਾਰਾਂ 'ਚ ਇਦਾਂ ਦੀਆਂ ਇਵੈਂਟਾਂ ਜਾਂਦੇ, ਉਹਨਾਂ ਨੂੰ ਬਚਣਾ ਚਾਹੀਦਾ, ਨਹੀਂ ਜਾਣਾ ਚਾਹੀਦਾ। ਨਹੀਂ ਤਾਂ ਫਿਰ ਗੁਰੂ ਬਿਲਕੁਲ ਘਰਾਂ ਦੀਆਂ ਕਮੇਟੀਆਂ ਛੱਡ ਦਿਓ, ਉਹ 'ਚ ਲੈਣਾ ਕੀ ਆ ਕਿ ਨਹੀਂ, ਵੀ ਇੱਕ ਪਾਸੇ ਹੋ ਜਾਓ ਪਰ ਲੋਕਾਂ ਨੂੰ ਬੇਵਕੂਫ ਨਾ ਬਣਾਓ, ਹਨਾ। ਇੱਕ ਬਿਲਕੁਲ ਪਾਸੇ ਨਹੀਂ। ਤੁਸੀਂ ਉੱਥੇ ਜਿਹੜਾ ਹਰਜੋਤ ਸਿੰਘ ਜੀ ਯੂਕੇ ਵਾਲੇ ਇੰਸੀਡੈਂਟ 'ਚ ਦੱਸ ਜਾਈਏ, ਉਹ ਬੰਦਾ ਝੂਠ ਬੋਲਿਆ ਜਿਹੜਾ ਕੌਂਸੂਲੇਟ ਵਾਲਾ ਸੀਗਾ। ਜੀ ਉਹਨਾਂ ਨੇ ਕੱਲ ਗੁਰਦੁਆਰੇ ਵਾਲਿਆਂ ਨੇ, ਕਿਉਂਕਿ ਉੱਥੇ ਤਾਂ ਬੈਨ ਲਾਇਆ ਹੋਇਆ ਪਹਿਲਾਂ ਹੀ ਇੰਡੀਅਨ ਜੀ ਕੌਂਸੂਲੇਟਸ ਦੇ ਉੱਤੇ, ਇੰਡੀਅਨ ਡਿਪਲੋਮੈਟਸ ਦੇ ਉੱਤੇ। ਰੀਜ਼ਨ ਇਹ ਆ, ਉਹਦੇ ਵਿੱਚ ਇਹ ਨਹੀਂ ਆ ਐਜ਼ ਏ ਤੁਸੀਂ ਪਰਸਨ ਆਉਂਦੇ ਆਓ, ਪਰ ਐਜ਼ ਏ ਉਸ ਅਹੁਦੇਦਾਰ ਦੇ ਤੌਰ ਦੇ ਉੱਤੇ ਤੁਹਾਨੂੰ ਉੱਥੇ ਅਲਾਉਡ ਨਹੀਂ ਹੈਗਾ ਆਉਣਾ। ਤੁਸੀਂ ਆਉਣਾ ਹੈ ਗੁਰਦੁਆਰੇ, ਜੀ ਆਇਆਂ ਨੂੰ, ਕੋਈ ਤੁਹਾਨੂੰ ਉੱਦਾਂ ਨਹੀਂ ਰੋਕਦਾ। ਪਰ ਜੇ ਤੁਸੀਂ ਉਸ ਅਹੁਦੇ ਦੇ ਉੱਤੇ ਆ ਰਹੇ ਆ ਤੇ ਉਹ ਕਹਿੰਦਾ ਵੀ ਇੱਕ ਆਮ ਤੌਰ ਦੇ ਉੱਤੇ ਆਉਣਾ ਆ, ਪਰ ਉਹ ਫਿਰ ਬਾਅਦ 'ਚ ਕਹਿੰਦੇ ਵੀ ਪਤਾ ਲੱਗਾ ਇਹ ਤਾਂ ਅਧਿਕਾਰਤ ਤੌਰ ਦੇ ਉੱਤੇ ਜਾਣ ਕੇ ਜਿਹੜਾ ਉਹ ਆ ਰਿਹਾ ਸੀ। ਸੋ ਉਹਨਾਂ ਨੇ ਬੇਸਿਕਲੀ ਇਸ ਸਟੋਰੀ ਨੂੰ ਫੈਬਰੀਕੇਟ ਕਰਵਾਇਆ, ਜੀ ਜਾਣ ਬੁੱਝ ਕੇ ਇਨਸੀਡੈਂਟ ਜਿਹੜਾ ਉਹ ਕਰਵਾਇਆ। ਨਹੀਂ ਤਾਂ ਉਹਨਾਂ ਨੂੰ ਪਤਾ ਵੀ ਉੱਥੇ ਗੁਰੂ ਘਰਾਂ ਦੇ ਵਿੱਚ ਬੈਨ ਲਾਇਆ, ਕਿਉਂਕਿ ਮਿਡਲੈਂਡਸ ਦਾ ਜਿਹੜਾ ਇੱਕ ਸੀਗਾ, ਚੇਤਾ ਨਹੀਂ, ਜਿਹੜੇ 3 ਸਿੱਖਾਂ ਨੂੰ ਵਾਪਸ ਹਵਾਲਗਿਰੀ ਦੇਣ ਦੀ ਜਿਹੜੀ ਇਹਨਾਂ ਨੇ ਜ਼ੋਰ ਪਾਇਆ ਹੋਇਆ ਸੀਗਾ। ਜੀ ਉਸ ਤੋਂ ਬਾਅਦ ਭਾਈ ਅਵਤਾਰ ਸਿੰਘ ਕੰਡਾ ਤੇ ਹੋਰ ਕਿੰਨੀਆਂ ਜਿਹੜੀਆਂ ਆ ਇਦਾਂ ਦੇ ਉੱਥੇ ਇਨਸੀਡੈਂਟ ਜਿਹੜੇ ਉਹ ਵਾਪਰੇ, ਜਿਸ ਤੋਂ ਬਾਅਦ 'ਚ ਉਹਨਾਂ ਨੇ ਇਹ ਫੈਸਲਾ ਲਿਆ ਸੀ। ਸੋ ਉੱਥੇ ਦੀ ਗੁਰਦੁਆਰੇ ਦੀ ਕਮੇਟੀ ਨੇ ਕਿਹਾ ਆ ਵੀ ਭਾਈ ਇਹ ਸਾਨੂੰ ਗਲਤ ਇਨਫੋਰਮੇਸ਼ਨ ਦੇ ਕੇ ਇਹਨੇ ਅਧਿਕਾਰਤ ਤੌਰ ਦੇ ਉੱਤੇ ਆਪਣੇ ਦੌਰੇ ਦੇ ਵਿੱਚ ਇਸ ਨੂੰ ਸ਼ਾਮਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਦੇ ਵਿੱਚ ਉੱਥੇ ਜਿਹੜੇ ਕੁਝ ਨੌਜਵਾਨ ਸੀਗੇ, ਜਿਹੜੇ ਕੁਝ ਸੁਹਿਰਦ ਸੀਗੇ, ਉਹਨਾਂ ਨੇ ਉਹਨਾਂ ਨੂੰ ਸਵਾਲ ਕੀਤੇ ਤਾਂ ਉੱਥੋਂ ਫਿਰ ਉਹ ਦੌੜ ਗਿਆ। ਜੀ ਜਦੋਂ ਆਪ ਹੀ ਦੌੜ ਗਿਆ, ਸਵਾਲਾਂ ਦੇ ਜਵਾਬ ਨਹੀਂ ਦੇ ਸਕਿਆ, ਤੇ ਫਿਰ ਉਹਨਾਂ ਨੇ ਕਹਿਤਾ ਜੀ ਇਹ ਇਦਾਂ ਆ ਤੇ ਇਹ ਜੀ ਉਦਾਂ ਆ, ਤੇ ਉਹਦਾ ਹੁਣ ਬਾਤ ਦਾ ਬਤੰਗੜ ਜਿਹੜਾ ਆ ਉਹਨਾਂ ਨੇ ਉੱਥੇ ਬਣਾਉਣਾ ਸ਼ੁਰੂ ਕੀਤਾ ਹੈਗਾ ਆ। ਸੋ ਇਹ ਸਾਰਾ ਕੁਝ ਜਿਹੜਾ ਹਰਜੋਤ ਸਿੰਘ ਜੀ ਇਸੇ ਚੀਜ਼ ਦੇ, ਇਸੇ ਪਲੈਨਿੰਗ ਦੇ ਤਹਿਤ ਚੱਲ ਰਿਹਾ। ਫਰੀਦ ਜ਼ਕਾਰੀਆ, ਇਹ CNN ਦਾ ਬੜਾ ਪ੍ਰੋਮੀਨੈਂਟ ਪੱਤਰਕਾਰ ਆ। ਉਹਨੇ ਕੱਲ ਇੱਕ ਸੈਗਮੈਂਟ ਇਸੇ ਦੇ ਉੱਤੇ ਹੀ ਜਿਹੜਾ ਉਹ ਕੀਤਾ ਵੀ ਕਿਸ ਤਰੀਕੇ ਦੇ ਨਾਲ ਇੰਡੀਆ ਦਾ ਜਿਹੜਾ ਮੀਡੀਆ ਆ ਪੂਰੀ ਤਰ੍ਹਾਂ ਫੈਬਰੀਕੇਸ਼ਨ ਦੇ ਉੱਤੇ ਪਹੁੰਚਿਆ ਹੋਇਆ ਆ। ਉਹ ਆਪਣਾ ਵੱਖਰਾ ਪ੍ਰੋਪੋਗੰਡਾ ਜਿਹੜਾ ਉਹ ਚਲਾ ਰਿਹਾ ਆ, ਕਿਉਂਕਿ ਇੰਡੀਆ ਦਾ ਜਿਹੜਾ ਮੀਡੀਆ ਉਹ ਤੇ ਕੈਨੇਡਾ ਨੂੰ ਟੈਰਰਿਸਟ ਤੇ ਸੇਫ ਹੇਵਨ ਤੇ ਹੋਰ ਪਤਾ ਨਹੀਂ ਇਦਾਂ ਦੀਆਂ ਚੀਜ਼ਾਂ ਜਿਹੜਾ ਉਹ ਕਹਿ ਰਿਹਾ ਆ। ਉਹ ਕਹਿੰਦੇ ਵੀ ਇਹ ਚੀਜ਼ ਤੁਹਾਡੀ ਸਰਾਸਰ ਗਲਤ ਆ। ਉਹਨਾਂ ਨੇ ਇਹ ਵੀ ਦੱਸਿਆ, ਉਹਨੇ ਇਹ ਵੀ ਜਿਹੜਾ ਜੋੜਿਆ ਵੀ ਕਹਿੰਦਾ ਜਦੋਂ ਪਿਛਲੀ ਵਾਰੀ ਇਲੈਕਸ਼ਨ ਸੀਗੀਆਂ ਉਦੋਂ ਪੁਲਵਾਮਾ ਦਾ ਅਟੈਕ ਹੋਇਆ, ਉਸ ਅਟੈਕ ਤੋਂ ਬਾਅਦ ਦੇ ਵਿੱਚ ਮੋਦੀ ਨੂੰ ਉਹ ਚੀਜ਼ ਬਹੁਤ ਰਾਸ ਆਈ। ਉਹਨਾਂ ਨੇ ਕਹਿੰਦੇ ਵੀ ਹਮਲਾ ਕੀਤਾ ਜਾ ਕੇ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਵਾਲੇ ਕਹਿੰਦੇ ਰਹੇ ਵੀ ਇਹ ਖਾਲੀ ਥਾਵਾਂ ਦੇ ਉੱਤੇ ਬੰਬ ਸੁੱਟ ਕੇ ਆ ਗਏ। ਉਹਨਾਂ ਦਾ ਇੱਕ ਇਹਨਾਂ ਨੇ ਪਾਇਲਟ ਵੀ ਜਿਹੜਾ ਉਹ ਕਰ ਰੱਖ ਲਿਆ ਸੀਗਾ, ਕਿਉਂਕਿ ਉਹ ਜਹਾਜ਼ ਦੂਜੇ ਪਾਸੇ ਡੇਗ ਲਿਆ ਸੀਗਾ ਉਹਨਾਂ ਨੇ। ਤੇ ਫਿਰ ਕਹਿੰਦੇ ਵੀ ਹੁਣ ਇਹ ਇਲੈਕਸ਼ਨਾਂ ਸਿਰ ਤੇ ਆ ਤੇ ਮੋਦੀ ਨੂੰ ਇਦਾਂ ਦਾ ਪੱਤਾ ਜਿਹੜਾ ਉਹ ਬਹੁਤ ਰਾਸ ਆਉਂਦਾ ਆ, ਉਹਦੀ ਜਿਹੜੀ ਅਪਰੂਵਲ ਰੇਟਿੰਗ ਆ ਉਸ ਦੇ ਵਿੱਚ ਵਾਧਾ ਹੋ ਜਾਂਦਾ ਆ। ਸੋ ਫਰੀਦ ਜ਼ਕਾਰੀਆ ਨੇ ਇਹ ਚੰਗਾ ਜਿਹੜਾ ਆ ਉੱਥੋਂ ਦੇ ਮੀਡੀਆ ਦਾ ਉਸ ਨੂੰ ਸ਼ੀਸ਼ਾ ਦਿਖਾਇਆ ਆ, ਉਹਦਾ ਚਿਹਰਾ ਜਿਹੜਾ ਉਹ ਨੰਗਾ ਕੀਤਾ ਆ। ਸੋ ਇਹ ਸਾਰਾ ਕੁਛ ਇਸੇ ਦੇ ਵਿੱਚ, ਇਹ ਬਿਰਤਾਂਤ ਜਿਹੜਾ ਹੈ ਨਾ, ਪ੍ਰੋਪੇਗੈਂਡਾ ਜਿਹੜਾ ਆ ਉਹ ਇਸੇ ਤਰੀਕੇ ਦੇ ਨਾਲ ਘੜਿਆ ਜਾ ਰਿਹਾ ਆ ਵੀ ਮੋਦੀ ਨੇ ਹੁਣ ਜਿਹੜੇ ਸਿੱਖਾਂ ਦੇ ਉਲਟ ਹੋ ਕੇ ਜਿਹੜਾ ਉਹ ਕਰ ਰਿਹਾ। ਸੋ ਤਾਂ ਹੀ ਉੱਥੇ ਦੇ ਬਿਆਨ ਆਉਂਦੇ ਆ ਵੀ ਜਿਹੜੇ ਖਾਲਿਸਤਾਨੀ ਆ ਤੇ ਜਿਹੜੇ ਸਿੱਖ ਆ ਉਹ ਆਪਣੇ ਆਪ ਨੂੰ ਵੱਖੋ ਵੱਖਰਾ ਕਰਨ। ਭਾਈ ਹੁਣ ਤਾਂ ਆਵੇਂ ਕਹੀ ਜਾਂਦੇ ਆ ਰਾਜ, ਹੁਣ ਤਾਂ ਇਹ ਆ ਗਏ ਆ ਵੀ ਟਾਇਰ ਖਰੀਦ ਲਓ ਤੇ ਤਿਆਰ ਰਹੋ, ਤੇ ਸ਼ਰੇਆਮ ਟਵਿੱਟਰ ਤੇ ਅਕਾਊਂਟਾਂ ਦੇ ਸਾਰੇ। ਤੇ ਹੁਣ ਚਾਹੇ ਕੋਈ ਕਾਮਰੇਡ ਆ, ਚਾਹੇ ਰਾਧਾ ਸੁਆਮੀ ਆ, ਚਾਹੇ ਕੋਈ ਵੀ ਆ, ਜਿਹੜਾ ਸਿੱਖ ਆ ਨਾ, ਚਾਹੇ ਤੁਸੀਂ ਦਸਤਾਰ ਸਜਾਈਓ ਚਾਹੇ ਨਹੀਂ ਵੀ ਕੜਾ ਪਾਇਆ ਆ, ਤੇ ਇੰਨੀ ਜ਼ਹਿਰ ਉਗਲ ਰਿਹਾ ਫਿਰ ਤੁਸੀਂ ਇੱਥੇ ਜਦੋਂ ਉਹਨਾਂ ਨੂੰ ਜੀ ਆਇਆਂ ਆਖਦੇ ਆ,
ਉਹਨਾਂ ਨੂੰ ਪੁੱਛੋ ਵੀ ਭਾਈ 750 ਸਾਡਾ ਕਿਸਾਨ ਮਰ ਗਿਆ ਸੀ, ਉਹਦੇ ਹੱਕ 'ਚ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਆ? ਉਹ ਤਾਂ ਜੌਬ ਕਰਦੇ ਆ, ਉਹਨਾਂ ਨੂੰ ਕੋਈ ਉਹ ਵਿਚਾਰੇ ਕੀ ਕਰ ਸਕਦੇ ਆ ਜਿਹੜੇ ਕੌਂਸੂਲੇਟ ਵਾਲੇ ਆ। ਸੋ ਇੰਨਾ ਨਾ ਕਰੋ ਵੀ ਇੱਕ ਪਾਸੇ ਤੁਸੀਂ ਚਿੱਠੀਆਂ ਦੇਈ ਜਾਓ ਵੀ ਹਾਂ ਇਹਨਾਂ ਨੂੰ ਪੋਲੀਟੀਕਲ ਅਸਾਈਲਮ ਦਿਓ, ਦੂਜੇ ਪਾਸੇ ਜਾ ਕੇ ਤੁਸੀਂ ਕੌਂਸੂਲੇਟਾਂ ਨੂੰ ਮਿਲੋ। ਇਹ ਜਿਹੜੇ ਜਿੰਨੀ ਵੀ ਸਿੱਖ ਕੌਮ ਆ ਉਹਨੂੰ ਸੋਚਣਾ ਪੈਣਾ ਆ। ਐਵੇਂ ਗੁਰਦੁਆਰਿਆਂ ਦੀਆਂ ਇਲੈਕਸ਼ਨਾਂ ਦੀ ਖਾਤਰ ਨਾ ਏਦਾਂ ਨਾ ਚੁੱਪ ਰਿਹਾ ਕਰੋ ਇੱਕ ਦੂਜੇ ਦੇ ਉਲਟ ਵੀ ਨਹੀਂ ਜੀ ਅਸੀਂ ਆਹ ਪਾਰਟੀ ਅੰਦਰ ਆ ਤੇ ਤਾਂ ਕਰਕੇ ਨਹੀਂ ਅਸੀਂ ਉਹ ਬੋਲਣਾ, ਉਹ ਪਾਰਟੀ ਅੰਦਰ ਆ ਤੇ ਤਾਂ ਕਰਕੇ ਨਹੀਂ ਬੋਲਣਾ, ਹਨਾ? ਜੀ ਇਹ ਬਹੁਤ ਮਾੜੀ ਗੱਲ ਹੈਗੀ ਆ ਇੰਨਾ। ਤੇ ਮੈਂ ਕਹਿੰਦਾ ਕੌਂਸੂਲੇਟ ਨੂੰ ਵੀ ਸੋਚਣਾ ਚਾਹੀਦਾ ਵੀ ਭਾਈ ਜਿਨ੍ਹਾਂ ਨੂੰ ਤੁਸੀਂ ਮਿਲਣ ਜਾਂਦੇ ਆ ਵੀ ਉਹ 2020 ਖਾਲਿਸਤਾਨ ਵਾਲਿਆਂ ਦੇ ਵੀ ਝੰਡੇ ਲਾਈ ਜਾਂਦੇ ਆ, ਹਨਾ? ਪੋਲੀਟੀਕਲ ਅਸਾਈਲਮ ਵਾਲਿਆਂ ਨੂੰ ਚਿੱਠੀਆਂ ਵੀ ਦੇਈ ਜਾਂਦੇ ਆ, ਤੁਹਾਡੇ ਨਾਲ ਵੀ ਮਿਲੀ ਜਾਂਦੇ ਆ ਵੀ ਉਹਨਾਂ ਦੀ ਜਿਹੜੀ ਜਿਹੜੇ ਉਹਨਾਂ ਦੇ ਭਰੋਸੇਯੋਗਤਾ ਕਿਹਦੇ ਤੇ ਤੁਸੀਂ ਕਰ ਸਕਦੇ ਹੈਗੇ ਆ, ਹਨਾ? ਜੀ